ਆਪਾਂ ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਲਿਊਜੀ ਮੈਂਜੀਓਨੀ ਦੀ ਗੱਲ ਕਰਦੇ ਹਾਂ। ਅਟਾਰਨੀ ਜਨਰਲ ਜਿਹੜੇ ਪੈਮ ਬੂੰਡੀ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਸਟਿਸ ਡਿਪਾਰਟਮੈਂਟ ਜਿਹੜਾ ਉਹ ਵਿਚਾਰ ਕਰ ਰਿਹਾ ਕਿ ਡੈਥ ਪੈਨਲਟੀ ਜਿਹੜੀ ਆ ਉਹ ਇਸ ਲਿਊਜੀ ਮੈਂਜੀਓਨੀ ਨੂੰ ਦਿੱਤੀ ਜਾਵੇ ਜਾਂ ਫਿਰ ਨਾ। ਲਿਊਜੀ ਮੈਂਜੀਓਨੀ ਉਹੀ ਬੰਦਾ ਜਿਹਨੇ ਦਸੰਬਰ ਦੇ ਵਿੱਚ ਜਿਹੜਾ ਮਿਡ ਟਾਊਨ ਮੈਨਹਟਨ ਦੇ ਇਲਾਕਿਆਂ ਦੇ ਵਿੱਚ ਯੂਨਾਈਟਿਡ ਹੈਲਥ ਕੇਅਰ ਦਾ ਸੀਓ ਸੀ ਬ੍ਰਾਇਨ ਥੌਮਸਨ, ਉਹਨੂੰ ਉਹਦਾ ਕਤਲ ਕਰ ਦਿੱਤਾ ਸੀ ਗੋਲੀਆਂ ਮਾਰ ਕੇ। ਤੇ ਉਹਨੇ ਨਾਟ ਗਿਲਟੀ ਪਲੀਡ ਕੀਤਾ ਸੀਗਾ ਸਟੇਟ ਚਾਰਜਸ ਦੇ ਵਿੱਚ, ਤੇ ਮੈਂਜੀ ਨੇ ਜਿਹੜਾ ਉਹਨੂੰ ਚਾਰਜ ਕੀਤਾ ਗਿਆ ਸੀ ਫੈਡਰਲ ਕ੍ਰਿਮੀਨਲ ਕੰਪਲੇਂਟ ਦੇ ਵਿੱਚ। ਪਰ ਹਲੇ ਇਸ ਮਾਮਲੇ ਦੇ ਵਿੱਚ ਇੰਡਾਈਟ ਆ, ਜਿਹੜੀ ਇੰਡਾਈਟਮੈਂਟ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਉਹ ਹਲੇ ਕਲੀਅਰ ਨਹੀਂ ਕਹਿ ਸਕਦੇ ਆਪਾਂ। ਮੈਂਜੀਓਨੀ ਦੇ ਜਿਹੜੇ ਅਟਾਰਨੀ ਨੇ ਕੈਰਨ ਫਰੀਡਮੈਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਡਿਸਕਸ਼ਨ ਹੋਈ ਹੈ ਜਸਟਿਸ ਡਿਪਾਰਟਮੈਂਟ ਦੇ ਨਾਲ, ਪਰ ਹਲੇ ਉਹ ਕੋਈ ਵੀ ਕਮੈਂਟ ਕਰਨ ਤੋਂ ਬਚਦੇ ਨਜ਼ਰ ਆਏ। ਜਿਹੜੇ ਯੂਐਸ ਅਟਾਰਨੀ ਦੇ ਆਫਿਸ ਦੇ ਨੇ ਸਪੋਕਸਮੈਨ, ਉਹਨਾਂ ਨੇ ਵੀ ਕਿਹਾ ਕਿ ਮੈਂ ਫਿਲਹਾਲ ਕੋਈ ਕਮੈਂਟ ਜਿਹੜਾ ਉਹ ਨਹੀਂ ਕਰ ਸਕਦਾ। ਪਰ ਫਿਰ ਵੀ ਜਿਹੜਾ ਫੈਡਰਲ ਕ੍ਰਿਮੀਨਲ ਕੰਪਲੇਂਟ ਆ, ਉਹ ਚਾਰਜ ਮੈਂਜੀਓਨੀ ਨੂੰ ਕਰਦਾ ਮਰਡਰ ਦੇ ਨਾਲ ਤੇ ਹੋਰ ਦੋਸ਼ਾਂ ਦੇ ਨਾਲ ਹੀ ਫਾਇਰ ਆਰਮ ਦੇ ਜਿਹੜੇ ਦੋਸ਼ ਨੇ ਉਹ ਵੀ ਉਹਦੇ ਤੇ ਲੱਗੇ ਨੇ, ਤੇ ਫਾਇਰ ਆਰਮ ਅਫੈਂਸ ਦੇ ਵੀ ਦੋਸ਼ ਉਹਨੇ ਲੱਗੇ ਨੇ। ਫਰਵਰੀ ਮਹੀਨੇ ਦੇ ਵਿੱਚ ਮੈਂਜੀਓਨੀ ਨੇ ਜਿਹੜੇ ਉਹਨੇ ਐਡ ਕੀਤਾ ਸੀਗਾ ਕਿ ਅਟਾਰਨੀ ਨੂੰ ਕਿ ਉਹ ਡੈਥ ਪੈਨਲਟੀ ਜਿਹੜੀ ਆ ਉਹ ਇਸ ਕੇਸ ਦੇ ਵਿੱਚ ਆ ਸਕਦੀ ਹੈ। ਪਰ ਇਸ ਖਬਰ ਦੀ, ਇਸ ਮਾਮਲੇ ਦੀ ਖਾਸੀ ਚਰਚਾ ਹੋ ਰਹੀ ਹੈ, ਕਿਉਂਕਿ ਜਦੋਂ ਤੋਂ ਹੀ ਇਸ ਯੂਨਾਈਟਿਡ ਹੈਲਥ ਕੇਅਰ ਦਾ ਸੀਓ ਜਿਹੜਾ ਬ੍ਰਾਇਨ ਥੌਮਸਨ ਆ, ਜਦੋਂ ਇਹਨੂੰ ਮੈਂਜੀਓਨੀ ਨੇ ਗੋਲੀ ਮਾਰੀ ਸੀ, ਉਸ ਤੋਂ ਬਾਅਦ ਬੇਸ਼ੱਕ ਇਹਦੇ ਹੱਕ ਦੇ ਵਿੱਚ ਵੀ ਲੋਕ ਬਹੁਤ ਸਾਰੇ ਆਏ ਸੀ। ਸੀਓ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਤਰਸ ਦੇ ਆਧਾਰ ਤੇ ਕਹਿ ਲਓ, ਜਾਂ ਉਹਦੇ ਜਿਹੜੇ ਫੇਵਰ ਕਰਨ ਵਾਲੇ ਲੋਕ। ਪਰ ਮੈਂਜੀਓਨੀ ਦੇ ਸਮਰਥਕ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਆਏ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਇਹ ਉਹ ਬੰਦਾ ਜਿਹਨੇ ਮੈਂਜੀਓਨੀ ਨੂੰ ਤਾਂ ਲੋਕਾਂ ਨੇ ਬਾਗੀ ਤੱਕ ਜਿਹੜਾ ਉਹ ਕਰਾਰ ਦੇ ਦਿੱਤਾ ਸੀਗਾ। ਜੀ, ਆਪਾਂ ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਲਿਊਜੀ ਮੈਂਜੀਓਨੀ ਦੀ ਗੱਲ ਕਰਦੇ ਹਾਂ। ਅਟਾਰਨੀ ਜਨਰਲ ਜਿਹੜੇ ਪੈਮ ਬੂੰਡੀ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਸਟਿਸ ਡਿਪਾਰਟਮੈਂਟ ਜਿਹੜਾ ਉਹ ਵਿਚਾਰ ਕਰ ਰਿਹਾ ਕਿ ਡੈਥ ਪੈਨਲਟੀ ਜਿਹੜੀ ਆ ਉਹ ਇਸ ਲਿਊਜੀ ਮੈਂਜੀਓਨੀ ਨੂੰ ਦਿੱਤੀ ਜਾਵੇ ਜਾਂ ਫਿਰ ਨਾ। ਲਿਊਜੀ ਮੈਂਜੀਓਨੀ ਉਹੀ ਬੰਦਾ ਜਿਹਨੇ ਦਸੰਬਰ ਦੇ ਵਿੱਚ ਜਿਹੜਾ ਮਿਡ ਟਾਊਨ ਮੈਨਹਟਨ ਦੇ ਇਲਾਕਿਆਂ ਦੇ ਵਿੱਚ ਯੂਨਾਈਟਿਡ ਹੈਲਥ ਕੇਅਰ ਦਾ ਸੀਓ ਸੀ ਬ੍ਰਾਇਨ ਥੌਮਸਨ, ਉਹਨੂੰ ਉਹਦਾ ਕਤਲ ਕਰ ਦਿੱਤਾ ਸੀ ਗੋਲੀਆਂ ਮਾਰ ਕੇ। ਤੇ ਉਹਨੇ ਨਾਟ ਗਿਲਟੀ ਪਲੀਡ ਕੀਤਾ ਸੀਗਾ ਸਟੇਟ ਚਾਰਜਸ ਦੇ ਵਿੱਚ, ਤੇ ਮੈਂਜੀ ਨੇ ਜਿਹੜਾ ਉਹਨੂੰ ਚਾਰਜ ਕੀਤਾ ਗਿਆ ਸੀ ਫੈਡਰਲ ਕ੍ਰਿਮੀਨਲ ਕੰਪਲੇਂਟ ਦੇ ਵਿੱਚ। ਪਰ ਹਲੇ ਇਸ ਮਾਮਲੇ ਦੇ ਵਿੱਚ ਇੰਡਾਈਟ ਆ, ਜਿਹੜੀ ਇੰਡਾਈਟਮੈਂਟ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਉਹ ਹਲੇ ਕਲੀਅਰ ਨਹੀਂ ਕਹਿ ਸਕਦੇ ਆਪਾਂ। ਮੈਂਜੀਓਨੀ ਦੇ ਜਿਹੜੇ ਅਟਾਰਨੀ ਨੇ ਕੈਰਨ ਫਰੀਡਮੈਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਡਿਸਕਸ਼ਨ ਹੋਈ ਹੈ ਜਸਟਿਸ ਡਿਪਾਰਟਮੈਂਟ ਦੇ ਨਾਲ, ਪਰ ਹਲੇ ਉਹ ਕੋਈ ਵੀ ਕਮੈਂਟ ਕਰਨ ਤੋਂ ਬਚਦੇ ਨਜ਼ਰ ਆਏ। ਜਿਹੜੇ ਯੂਐਸ ਅਟਾਰਨੀ ਦੇ ਆਫਿਸ ਦੇ ਨੇ ਸਪੋਕਸਮੈਨ, ਉਹਨਾਂ ਨੇ ਵੀ ਕਿਹਾ ਕਿ ਮੈਂ ਫਿਲਹਾਲ ਕੋਈ ਕਮੈਂਟ ਜਿਹੜਾ ਉਹ ਨਹੀਂ ਕਰ ਸਕਦਾ। ਪਰ ਫਿਰ ਵੀ ਜਿਹੜਾ ਫੈਡਰਲ ਕ੍ਰਿਮੀਨਲ ਕੰਪਲੇਂਟ ਆ, ਉਹ ਚਾਰਜ ਮੈਂਜੀਓਨੀ ਨੂੰ ਕਰਦਾ ਮਰਡਰ ਦੇ ਨਾਲ ਤੇ ਹੋਰ ਦੋਸ਼ਾਂ ਦੇ ਨਾਲ ਹੀ ਫਾਇਰ ਆਰਮ ਦੇ ਜਿਹੜੇ ਦੋਸ਼ ਨੇ ਉਹ ਵੀ ਉਹਦੇ ਤੇ ਲੱਗੇ ਨੇ, ਤੇ ਫਾਇਰ ਆਰਮ ਅਫੈਂਸ ਦੇ ਵੀ ਦੋਸ਼ ਉਹਨੇ ਲੱਗੇ ਨੇ। ਫਰਵਰੀ ਮਹੀਨੇ ਦੇ ਵਿੱਚ ਮੈਂਜੀਓਨੀ ਨੇ ਜਿਹੜੇ ਉਹਨੇ ਐਡ ਕੀਤਾ ਸੀਗਾ ਕਿ ਅਟਾਰਨੀ ਨੂੰ ਕਿ ਉਹ ਡੈਥ ਪੈਨਲਟੀ ਜਿਹੜੀ ਆ ਉਹ ਇਸ ਕੇਸ ਦੇ ਵਿੱਚ ਆ ਸਕਦੀ ਹੈ। ਪਰ ਇਸ ਖਬਰ ਦੀ, ਇਸ ਮਾਮਲੇ ਦੀ ਖਾਸੀ ਚਰਚਾ ਹੋ ਰਹੀ ਹੈ, ਕਿਉਂਕਿ ਜਦੋਂ ਤੋਂ ਹੀ ਇਸ ਯੂਨਾਈਟਿਡ ਹੈਲਥ ਕੇਅਰ ਦਾ ਸੀਓ ਜਿਹੜਾ ਬ੍ਰਾਇਨ ਥੌਮਸਨ ਆ, ਜਦੋਂ ਇਹਨੂੰ ਮੈਂਜੀਓਨੀ ਨੇ ਗੋਲੀ ਮਾਰੀ ਸੀ, ਉਸ ਤੋਂ ਬਾਅਦ ਬੇਸ਼ੱਕ ਇਹਦੇ ਹੱਕ ਦੇ ਵਿੱਚ ਵੀ ਲੋਕ ਬਹੁਤ ਸਾਰੇ ਆਏ ਸੀ। ਸੀਓ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਤਰਸ ਦੇ ਆਧਾਰ ਤੇ ਕਹਿ ਲਓ, ਜਾਂ ਉਹਦੇ ਜਿਹੜੇ ਫੇਵਰ ਕਰਨ ਵਾਲੇ ਲੋਕ। ਪਰ ਮੈਂਜੀਓਨੀ ਦੇ ਸਮਰਥਕ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਆਏ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਇਹ ਉਹ ਬੰਦਾ ਜਿਹਨੇ ਮੈਂਜੀਓਨੀ ਨੂੰ ਤਾਂ ਲੋਕਾਂ ਨੇ ਬਾਗੀ ਤੱਕ ਜਿਹੜਾ ਉਹ ਕਰਾਰ ਦੇ ਦਿੱਤਾ ਸੀਗਾ। ਜੀ।